ਅਗਲੀ ਜਿਹੜੀ ਖਬਰ ਆ ਪੈਂਟਾਗਨ ਦੇ ਨਾਲ ਹੀ ਜੁੜੀ ਹੋਈ ਆ। ਪੈਂਟਾਗਨ ਇਸ ਵੇਲੇ ਦਾਅਵਾ ਇਹ ਕੀਤਾ ਜਾ ਰਿਹਾ, ਕੁਝ ਨਿਊਜ਼ ਅਦਾਰਿਆਂ ਨੇ, ਜਿਵੇਂ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਰਿਪੋਰਟ ਛਪੀ ਹੈ। ਉਸਨੇ ਕਿਹਾ ਵੀ ਜਿਹੜੇ ਈਰਾਨ ਜੰਗ ਦੇ ਵਿੱਚ ਅਰਬਾਂ ਡਾਲਰ ਜਿਹੜੇ ਨੇ ਹੁਣ ਤੱਕ ਖਰਚ ਹੋ ਚੁੱਕੇ ਨੇ, ਤੇ ਇਸ ਕਰਕੇ ਪੈਂਟਾਗਨ ਦੇ ਕੋਲੇ ਫੰਡਾਂ ਦੀ ਜਿਹੜੀ ਭਾਰੀ ਕਮੀ ਆ ਉਹ ਇਸ ਵੇਲੇ ਪੈਂਟਾਗਨ ਸਾਹਮਣਾ ਕਰ ਰਿਹਾ ਉਹਨਾਂ ਦਾ। ਕੁਝ ਹੀ ਹਫ਼ਤਿਆਂ ਦੇ ਵਿੱਚ ਕਹਿੰਦੇ ਫੰਡ ਖਤਮ ਹੋਣ ਦੇ ਕੰਢੇ ਤੇ ਨੇ। ਥੋੜੇ ਹੀ ਫੰਡ ਬਚੇ ਨੇ, ਤੇ ਜਿਸ ਕਰਕੇ ਹੁਣ ਜਿਹੜੇ ਮੰਤਰੀ ਨੇ ਡਿਫੈਂਸ ਮਿਨਿਸਟਰ ਪੀਟ ਹੈਗਸੈਥ, ਉਹ ਜਿਹੜੀ ਸੰਸਦਾਂ ਦੀ ਇੱਕ ਜਿਹੜੀ ਕਮੇਟੀ ਆ ਉਹਦੇ ਉੱਤੇ ਜ਼ੋਰ ਪਾਉਣਗੇ ਕਿ ਜਿਹੜਾ ਬਜਟ ਆ ਉਹ ਹੋਰ ਵਧਾਇਆ ਜਾਵੇ। ਈਰਾਨ ਦੇ ਨਾਲ ਜਿਹੜੀ ਜੰਗ ਚੱਲ ਰਹੀ ਆ ਉਹਦੇ ਕਰਕੇ ਪੈਂਟਾਗਨ ਨੂੰ ਕਹਿੰਦੇ ਵੀ ਗੰਭੀਰ ਬਜਟ ਦੀ ਜਿਹੜੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਕੁਝ ਮਹੱਤਵਪੂਰਨ ਜਿਹੜੇ ਫੰਡ ਨੇ ਅਗਲੇ ਕੁਝ ਹਫ਼ਤਿਆਂ ਤੱਕ ਉਹ ਖਤਮ ਹੋ ਸਕਦੇ ਨੇ। ਬਜਟ ਦੀ ਘਾਟ ਕਰਕੇ ਫੌਜ ਨੂੰ ਆਪਣੀ ਸਿਖਲਾਈ, ਟ੍ਰੇਨਿੰਗ ਅਤੇ ਰੱਖ ਰਖਾਅ ਜਿਹੜਾ ਮੇਨਟੇਨੈਂਸ ਦੇ ਪ੍ਰੋਗਰਾਮ ਹੈ ਉਹਨਾਂ ਨੂੰ ਸੀਮਿਤ ਕਰਨਾ ਪੈ ਰਿਹਾ, ਜਿਸ ਕਰਕੇ ਫੌਜੀ ਤਿਆਰੀ ਤੇ ਵੀ ਕਹਿੰਦੇ ਇਹਦਾ ਅਸਰ ਪੈ ਰਿਹਾ ਹੈ। ਵਾਈਟ ਹਾਊਸ ਨੇ ਕਾਂਗਰਸ ਤੋਂ ਜੰਗ ਦੇ ਖਰਚਿਆਂ ਦੇ ਲਈ 67 ਬਿਲੀਅਨ ਦੀ ਤੁਰੰਤ ਜਿਹੜੀ ਮੰਗ ਕੀਤੀ ਹੈ, ਪਰ ਸੰਸਦ ਦੇ ਵਿੱਚ ਇਸ ਮੁੱਦੇ ਤੇ ਸਹਿਮਤੀ ਜਿਹੜੀ ਆ ਉਹ ਨਹੀਂ ਸੀ ਬਣ ਸਕੀ। ਸਰਕਾਰੀ ਅੰਕੜੇ ਕਹਿੰਦੇ ਨੇ ਵੀ ਜੰਗ ਦੇ ਕਰਕੇ ਹੁਣ ਤੱਕ ਲਗਭਗ 30 ਬਿਲੀਅਨ ਜਿਹੜਾ ਅਮਰੀਕੀ ਡਾਲਰ ਉਹ ਖਰਚ ਹੋ ਚੁੱਕਿਆ ਹੈ, ਪਰ ਅਸਲ ਦੇ ਵਿੱਚ ਜਿਹੜੇ ਆਜ਼ਾਦਾਨਾ ਅਪਰੋਚ ਰੱਖਦੇ ਨੇ, ਜਿਹੜੇ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀਆਂ ਰੱਖਦੇ ਨੇ, ਉਹਨਾਂ ਦਾ ਮੰਨਣਾ ਇਹ ਹੈ ਵੀ ਸਰਕਾਰ ਇਹ ਖਰਚਾ ਲੁਕਾ ਰਹੀ ਹੈ, ਅਸਲ ਖਰਚਾ ਇਸ ਤੋਂ ਕਿਤੇ ਵੀ ਜਿਹੜਾ ਉਹ ਵੱਧ ਹੈ। ਦੂਜੇ ਪਾਸੇ ਜਿਵੇਂ ਆਪਾਂ ਕੱਲ ਇਸ ਗੱਲ ਦੇ ਉੱਤੇ ਅਮਰੀਕਾ ਦੇ ਵਿੱਚ ਲੋਕਾਂ ਨੇ ਬਹੁਤ ਜਿਹੜਾ ਸਖਤ ਤਰੀਕੇ ਦੇ ਨਾਲ ਰਿਐਕਟ ਕੀਤਾ, ਜਦੋਂ 2 ਅਮਰੀਕੀ ਫੌਜੀ ਸ਼ਹੀਦ ਹੁੰਦੇ ਨੇ, ਮਾਰੇ ਜਾਂਦੇ ਨੇ ਲੜਾਈ ਦੇ ਮੈਦਾਨ ਦੇ ਵਿੱਚ। ਜੋ ਮਰਜ਼ੀ ਆਪਾਂ ਇੱਥੇ ਇਸ ਸਿਸਟਮ ਦੇ ਵਿੱਚ, ਇੱਥੋਂ ਦੇ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਦੇਖੀ ਹੈ ਵੀ ਉਹ ਉਹਨਾਂ ਚਿਰ ਜਿਹੜੇ ਆਪਣੇ ਸਿਆਸਤਦਾਨ ਆ ਉਹਨਾਂ ਨੂੰ ਖੁੱਲੇ ਛੱਡਦੇ ਨੇ, ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਜਿੰਨਾ ਚਿਰ ਕੋਈ ਅਮਰੀਕੀ ਤੇ ਕੋਈ ਖਤਰਾ ਨਾ ਆਵੇ ਜਾਂ ਕਿਸੇ ਅਮਰੀਕੀ ਦੀ ਜਾਨ ਬਾਹਰਲੇ ਜਿੰਨੇ ਵੀ ਆਪਰੇਸ਼ਨ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਨਾ ਚਲੀ ਜਾਵੇ। ਕੱਲ ਦੀਆਂ ਜਿਹੜੀਆਂ ਖਬਰਾਂ ਆਈਆਂ ਸਨ, ਉਸ ਤੋਂ ਬਾਅਦ ਅਮਰੀਕੀਆਂ ਦੇ ਵਿੱਚ ਖਾਸਾ ਗੁੱਸਾ ਹੈ। ਉਧਰ ਪੈਂਟਾਗਨ ਨੇ ਵੀ ਕਿਹਾ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਲਗਭਗ 100 ਅਮਰੀਕੀ ਜਿਹੜੇ ਸੈਨਿਕ ਆ, ਆਰਮੀ ਦੇ ਬੰਦੇ ਨੇ, ਫੌਜ ਦੇ ਲੋਕ ਨੇ, ਉਹ ਜ਼ਖਮੀ ਹੋਏ ਨੇ, ਤੇ ਹੈਗਸਥ ਹੁਣ ਇਸ ਮਾਮਲੇ ਦੇ ਵਿੱਚ ਸੈਂਟਰਾਂ ਦਾ ਜਿਹੜਾ ਉਹ ਸਾਹਮਣਾ ਕਰਨਗੇ। ਜਾਰਡਨ ਨੇ ਦਾਅਵਾ ਇਹ ਕੀਤਾ ਵੀ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ 3 ਈਰਾਨੀ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕੀਤਾ ਹੈ। ਪੈਂਟਾਗਨ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਕੁਝ ਘੰਟਿਆਂ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਹੈ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਵੀ ਈਰਾਨੀ ਹਮਲੇ ਹੋਏ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਚਾਹੇ ਉਹ ਜਾਰਡਨ ਦੇ ਵਿੱਚ, ਚਾਹੇ ਉਹ ਹੋਰਨਾਂ ਥਾਵਾਂ ਦੇ ਉੱਤੇ, ਉੱਥੇ 100 ਤੋਂ ਵੱਧ ਜਿਹੜੇ ਕੁੱਲ ਸਾਰੇ ਹਮਲੇ ਨੇ ਉਹਨਾਂ ਦੇ ਵਿੱਚ 100 ਤੋਂ ਵੱਧ ਅਮਰੀਕੀ ਫੌਜੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ, ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਜਿਹੜੀ ਸਿਆਸਤ ਆ ਉਹ ਹੁਣ ਕਾਫੀ ਗਰਮਾ ਚੁੱਕੀ ਹੈ। ਪੈਂਟਾਗਨ ਨੂੰ ਕਿਉਂਕਿ ਆਪਾਂ ਇਹ ਵੀ ਦੇਖਿਆ ਵੀ ਕੱਲ ਇਹ ਵੀ ਚਰਚਾ ਜਿਹੜੀ ਚੱਲਦੀ ਰਹੀ ਵੀ ਜਿਹੜੇ ਅੰਕੜੇ ਨੇ ਉਹ ਲੁਕਾਏ ਗਏ ਨੇ। ਹਰਜੋਤ ਸਿੰਘ ਖਾਲਸਾ ਜੀ ਨੇ ਉਹ ਖਬਰ ਕੀਤੀ ਸੀਗੀ ਵੀ ਜਿਹੜੇ ਅੰਕੜੇ ਦੇਰੀ ਦੇ ਨਾਲ ਜਾਰੀ ਕੀਤੇ ਗਏ, ਉਹਨਾਂ ਉੱਤੇ ਵੀ ਲੋਕਾਂ ਨੂੰ ਜਿਹੜੀ ਆ ਉਹ ਨਾਰਾਜ਼ਗੀ ਹੈ ਜੀ। ਅਗਲੀ ਜਿਹੜੀ ਖਬਰ ਆ ਪੈਂਟਾਗਨ ਦੇ ਨਾਲ ਹੀ ਜੁੜੀ ਹੋਈ ਆ। ਪੈਂਟਾਗਨ ਇਸ ਵੇਲੇ ਦਾਅਵਾ ਇਹ ਕੀਤਾ ਜਾ ਰਿਹਾ, ਕੁਝ ਨਿਊਜ਼ ਅਦਾਰਿਆਂ ਨੇ, ਜਿਵੇਂ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਰਿਪੋਰਟ ਛਪੀ ਹੈ। ਉਸਨੇ ਕਿਹਾ ਵੀ ਜਿਹੜੇ ਈਰਾਨ ਜੰਗ ਦੇ ਵਿੱਚ ਅਰਬਾਂ ਡਾਲਰ ਜਿਹੜੇ ਨੇ ਹੁਣ ਤੱਕ ਖਰਚ ਹੋ ਚੁੱਕੇ ਨੇ, ਤੇ ਇਸ ਕਰਕੇ ਪੈਂਟਾਗਨ ਦੇ ਕੋਲੇ ਫੰਡਾਂ ਦੀ ਜਿਹੜੀ ਭਾਰੀ ਕਮੀ ਆ ਉਹ ਇਸ ਵੇਲੇ ਪੈਂਟਾਗਨ ਸਾਹਮਣਾ ਕਰ ਰਿਹਾ ਉਹਨਾਂ ਦਾ। ਕੁਝ ਹੀ ਹਫ਼ਤਿਆਂ ਦੇ ਵਿੱਚ ਕਹਿੰਦੇ ਫੰਡ ਖਤਮ ਹੋਣ ਦੇ ਕੰਢੇ ਤੇ ਨੇ। ਥੋੜੇ ਹੀ ਫੰਡ ਬਚੇ ਨੇ, ਤੇ ਜਿਸ ਕਰਕੇ ਹੁਣ ਜਿਹੜੇ ਮੰਤਰੀ ਨੇ ਡਿਫੈਂਸ ਮਿਨਿਸਟਰ ਪੀਟ ਹੈਗਸੈਥ, ਉਹ ਜਿਹੜੀ ਸੰਸਦਾਂ ਦੀ ਇੱਕ ਜਿਹੜੀ ਕਮੇਟੀ ਆ ਉਹਦੇ ਉੱਤੇ ਜ਼ੋਰ ਪਾਉਣਗੇ ਕਿ ਜਿਹੜਾ ਬਜਟ ਆ ਉਹ ਹੋਰ ਵਧਾਇਆ ਜਾਵੇ। ਈਰਾਨ ਦੇ ਨਾਲ ਜਿਹੜੀ ਜੰਗ ਚੱਲ ਰਹੀ ਆ ਉਹਦੇ ਕਰਕੇ ਪੈਂਟਾਗਨ ਨੂੰ ਕਹਿੰਦੇ ਵੀ ਗੰਭੀਰ ਬਜਟ ਦੀ ਜਿਹੜੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਕੁਝ ਮਹੱਤਵਪੂਰਨ ਜਿਹੜੇ ਫੰਡ ਨੇ ਅਗਲੇ ਕੁਝ ਹਫ਼ਤਿਆਂ ਤੱਕ ਉਹ ਖਤਮ ਹੋ ਸਕਦੇ ਨੇ। ਬਜਟ ਦੀ ਘਾਟ ਕਰਕੇ ਫੌਜ ਨੂੰ ਆਪਣੀ ਸਿਖਲਾਈ, ਟ੍ਰੇਨਿੰਗ ਅਤੇ ਰੱਖ ਰਖਾਅ ਜਿਹੜਾ ਮੇਨਟੇਨੈਂਸ ਦੇ ਪ੍ਰੋਗਰਾਮ ਹੈ ਉਹਨਾਂ ਨੂੰ ਸੀਮਿਤ ਕਰਨਾ ਪੈ ਰਿਹਾ, ਜਿਸ ਕਰਕੇ ਫੌਜੀ ਤਿਆਰੀ ਤੇ ਵੀ ਕਹਿੰਦੇ ਇਹਦਾ ਅਸਰ ਪੈ ਰਿਹਾ ਹੈ। ਵਾਈਟ ਹਾਊਸ ਨੇ ਕਾਂਗਰਸ ਤੋਂ ਜੰਗ ਦੇ ਖਰਚਿਆਂ ਦੇ ਲਈ 67 ਬਿਲੀਅਨ ਦੀ ਤੁਰੰਤ ਜਿਹੜੀ ਮੰਗ ਕੀਤੀ ਹੈ, ਪਰ ਸੰਸਦ ਦੇ ਵਿੱਚ ਇਸ ਮੁੱਦੇ ਤੇ ਸਹਿਮਤੀ ਜਿਹੜੀ ਆ ਉਹ ਨਹੀਂ ਸੀ ਬਣ ਸਕੀ। ਸਰਕਾਰੀ ਅੰਕੜੇ ਕਹਿੰਦੇ ਨੇ ਵੀ ਜੰਗ ਦੇ ਕਰਕੇ ਹੁਣ ਤੱਕ ਲਗਭਗ 30 ਬਿਲੀਅਨ ਜਿਹੜਾ ਅਮਰੀਕੀ ਡਾਲਰ ਉਹ ਖਰਚ ਹੋ ਚੁੱਕਿਆ ਹੈ, ਪਰ ਅਸਲ ਦੇ ਵਿੱਚ ਜਿਹੜੇ ਆਜ਼ਾਦਾਨਾ ਅਪਰੋਚ ਰੱਖਦੇ ਨੇ, ਜਿਹੜੇ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀਆਂ ਰੱਖਦੇ ਨੇ, ਉਹਨਾਂ ਦਾ ਮੰਨਣਾ ਇਹ ਹੈ ਵੀ ਸਰਕਾਰ ਇਹ ਖਰਚਾ ਲੁਕਾ ਰਹੀ ਹੈ, ਅਸਲ ਖਰਚਾ ਇਸ ਤੋਂ ਕਿਤੇ ਵੀ ਜਿਹੜਾ ਉਹ ਵੱਧ ਹੈ। ਦੂਜੇ ਪਾਸੇ ਜਿਵੇਂ ਆਪਾਂ ਕੱਲ ਇਸ ਗੱਲ ਦੇ ਉੱਤੇ ਅਮਰੀਕਾ ਦੇ ਵਿੱਚ ਲੋਕਾਂ ਨੇ ਬਹੁਤ ਜਿਹੜਾ ਸਖਤ ਤਰੀਕੇ ਦੇ ਨਾਲ ਰਿਐਕਟ ਕੀਤਾ, ਜਦੋਂ 2 ਅਮਰੀਕੀ ਫੌਜੀ ਸ਼ਹੀਦ ਹੁੰਦੇ ਨੇ, ਮਾਰੇ ਜਾਂਦੇ ਨੇ ਲੜਾਈ ਦੇ ਮੈਦਾਨ ਦੇ ਵਿੱਚ। ਜੋ ਮਰਜ਼ੀ ਆਪਾਂ ਇੱਥੇ ਇਸ ਸਿਸਟਮ ਦੇ ਵਿੱਚ, ਇੱਥੋਂ ਦੇ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਦੇਖੀ ਹੈ ਵੀ ਉਹ ਉਹਨਾਂ ਚਿਰ ਜਿਹੜੇ ਆਪਣੇ ਸਿਆਸਤਦਾਨ ਆ ਉਹਨਾਂ ਨੂੰ ਖੁੱਲੇ ਛੱਡਦੇ ਨੇ, ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਜਿੰਨਾ ਚਿਰ ਕੋਈ ਅਮਰੀਕੀ ਤੇ ਕੋਈ ਖਤਰਾ ਨਾ ਆਵੇ ਜਾਂ ਕਿਸੇ ਅਮਰੀਕੀ ਦੀ ਜਾਨ ਬਾਹਰਲੇ ਜਿੰਨੇ ਵੀ ਆਪਰੇਸ਼ਨ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਨਾ ਚਲੀ ਜਾਵੇ। ਕੱਲ ਦੀਆਂ ਜਿਹੜੀਆਂ ਖਬਰਾਂ ਆਈਆਂ ਸਨ, ਉਸ ਤੋਂ ਬਾਅਦ ਅਮਰੀਕੀਆਂ ਦੇ ਵਿੱਚ ਖਾਸਾ ਗੁੱਸਾ ਹੈ। ਉਧਰ ਪੈਂਟਾਗਨ ਨੇ ਵੀ ਕਿਹਾ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਲਗਭਗ 100 ਅਮਰੀਕੀ ਜਿਹੜੇ ਸੈਨਿਕ ਆ, ਆਰਮੀ ਦੇ ਬੰਦੇ ਨੇ, ਫੌਜ ਦੇ ਲੋਕ ਨੇ, ਉਹ ਜ਼ਖਮੀ ਹੋਏ ਨੇ,
ਤੇ ਹੈਗਸਥ ਹੁਣ ਇਸ ਮਾਮਲੇ ਦੇ ਵਿੱਚ ਸੈਂਟਰਾਂ ਦਾ ਜਿਹੜਾ ਉਹ ਸਾਹਮਣਾ ਕਰਨਗੇ। ਜਾਰਡਨ ਨੇ ਦਾਅਵਾ ਇਹ ਕੀਤਾ ਵੀ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ 3 ਇਰਾਨੀ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕੀਤਾ ਹੈ। ਪੈਂਟਾਗਨ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਕੁਝ ਘੰਟਿਆਂ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਹੈ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਵੀ ਇਰਾਨੀ ਹਮਲੇ ਹੋਏ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਚਾਹੇ ਉਹ ਜਾਰਡਨ ਦੇ ਵਿੱਚ, ਚਾਹੇ ਉਹ ਹੋਰਨਾਂ ਥਾਵਾਂ ਦੇ ਉੱਤੇ, ਉੱਥੇ 100 ਤੋਂ ਵੱਧ ਜਿਹੜੇ ਕੁੱਲ ਸਾਰੇ ਹਮਲੇ ਨੇ ਉਹਨਾਂ ਦੇ ਵਿੱਚ 100 ਤੋਂ ਵੱਧ ਅਮਰੀਕੀ ਫੌਜੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਜਿਹੜੀ ਸਿਆਸਤ ਆ ਉਹ ਹੁਣ ਕਾਫੀ ਗਰਮਾ ਚੁੱਕੀ ਹੈ। ਪੈਂਟਾਗਨ ਨੂੰ ਕਿਉਂਕਿ ਆਪਾਂ ਇਹ ਵੀ ਦੇਖਿਆ ਵੀ ਕੱਲ ਇਹ ਵੀ ਚਰਚਾ ਜਿਹੜੀ ਚੱਲਦੀ ਰਹੀ ਵੀ ਜਿਹੜੇ ਅੰਕੜੇ ਨੇ ਉਹ ਲੁਕਾਏ ਗਏ ਨੇ। ਹਰਜੋਤ ਸਿੰਘ ਖਾਲਸਾ ਜੀ ਨੇ ਉਹ ਖਬਰ ਕੀਤੀ ਸੀਗੀ ਵੀ ਜਿਹੜੇ ਅੰਕੜੇ ਦੇਰੀ ਦੇ ਨਾਲ ਜਾਰੀ ਕੀਤੇ ਗਏ ਉਹਨਾਂ ਉੱਤੇ ਵੀ ਲੋਕਾਂ ਨੂੰ ਜਿਹੜੀ ਆ ਉਹ ਨਾਰਾਜ਼ਗੀ ਹੈ। ਜੀ।